ਸੱਜਣੋ ਤੇ ਮਿੱਤਰੋ, ਖੈਰ ਨਾਲ ਵਸੋ ਤੇ ਖਿੜਖਿੜ ਹੱਸੋ। ਤੁਸੀਂ ਵੇਖ ਰਹੇ ਹੋ ਜਾਗ ਪੰਜਾਬੀ ਚੈਨਲ ਤੇ ਮੈਂ ਤੁਹਾਡਾ ਮੇਜ਼ਬਾਨ ਸ਼ਬੀਰ ਜੀ। ਅੰਗ ਰੰਗ ਹੀਰ ਕਹਾਣੀ ਵਾਰਿਸ ਸ਼ਾਹ ਦਾ ਬੋਲਣਾ ਪੇਜ ਅੰਦਰ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਇਆ। ਤੁਹਾਡਾ ਬਹੁਤ ਭਲੇਵਾ ਕਿ ਤੁਸੀਂ ਬਹੁਤ ਮਾਣ ਬਖਸ਼ ਰਹੇ ਹੋ ਤੇ ਗੱਲ ਦੇ ਵਿੱਚ ਆਪਣੀ ਜਿਹੜਾ ਹੈ ਸਾਂਝ ਜਿਹੜੀ ਹੈ ਉਹ ਪਾ ਰਹੇ ਹੋ। ਤੇ ਹੀਰ ਵਾਰਿਸ ਸ਼ਾਹ ਦੀ ਕਹਾਣੀ ਦੇ ਵਿੱਚ ਗੱਲਬਾਤ ਚੱਲ ਰਹੀ ਹੈ ਲੁੱਡਣ ਮਲਾ ਤੇ ਰਾਂਝੇ ਦੇ ਵਿਚਕਾਰ। ਰਾਂਝੇ ਦੇ ਕੋਲ ਪੈਸਾ ਕੋਈ ਨਹੀਂ, ਉਸ ਨੇ ਪਾਰ ਲੰਘਣ ਲਈ ਲੁੱਡਣ ਦੀਆਂ ਮਿੰਨਤਾਂ ਕੀਤੀਆਂ ਨੇ, ਤਰਲੇ ਕੀਤੇ ਨੇ, ਰੱਬ ਦਾ ਵਾਸਤਾ ਵੀ ਪਾਇਆ ਹੈ। ਤੇ ਹੁਣ ਦੇਖਦੇ ਹਾਂ ਕਿ ਲੁੱਡਣ ਮਲਾ ਜਿਹੜਾ ਹੈ ਉਹ ਅੱਗੋਂ ਕਿਸ ਤਰ੍ਹਾਂ ਉਹਦੇ ਨਾਲ ਕੁੰਦਾ ਹੈ ਔਰ ਉਸ ਦੀ ਜਿਹੜੀ ਟੋਨ ਹੈ ਉਹ ਕੀ ਹੈ। ਆਓ ਸਭ ਤੋਂ ਪਹਿਲਾਂ ਅਸੀਂ ਸੁਣਦੇ ਹਾਂ ਲਿਆਕਤ ਅਨਾਇਤ ਹੋਰਾਂ ਦੀ ਆਵਾਜ਼ 'ਚ ਵਾਰਿਸ ਸ਼ਾਹ ਦਾ ਕਲਾਮ। ਪੈਸਾ ਖੋਲ ਕੇ ਹੱਥ ਜੇ ਧਰੇ ਮੇਰੇ, ਗੋਦੀ ਚਾ ਕੇ ਪਾਰ ਉਤਾਰਨਾ ਅਤੇ ਠੇਕਿਆ ਮੁਫਤ ਜੇ ਕੰਨ ਖਾਏ, ਚਾ बेड़े जमीन से मारना। जेड़ा कपड़ा दे ते नकद मैनू, सब उस दे कम सवारना। जोरावरी जवान के चढ़े बेड़ी, अधवटड़े डूब के मारना। दुमा अते फकीरा ते खोरा, दूरों कुत्ते आवांग दरकार ना। वारिस शाह जिया ओ पीरज़ादियां मुड्डों बेड़ी दे विच ना वाड़ना। पैसा खोल के हथ जे धरे मेरे, गोदी चाई के पार उतारना हाँ, अते टेकिया मुफ्त जे कन खाई, चा बेड़ियों जमीन ते मारना हाँ। जेड़ा कपड़ा दे ते नगद मैनू, सबो उस दे कम सवारना हाँ। जोरावरी जो आन के चढ़े बेड़ी, अध वाटड़े डोब के मारना हाँ। डूमा फकीरां अते मुफ्त होरां, दूरों कुत्तियां वांग धिरकारना हाँ। वारिस शाह जहे पीरज़ादियां नूं मुड्डों बेड़ी दे विच ना वाड़ना हाँ। लुड्डण मला जिवें कि वारिस शाह ने उसका तारुफ करवाया सी, अपना वड्डी दा बंदा है, वो पैसे दा पीर है। ਜਦੋਂ ਅਸੀਂ ਰਾਂਝੇ ਦੇ ਬਿਆਨ ਦੀ ਗੱਲ ਕਰ ਰਹੇ ਸਾਂ ਤੇ ਉਸਨੇ ਰਾਂਝੇ ਦੀ ਗੱਲ ਨੂੰ ਵੀ ਟੋਕਦੇ ਹੋਏ ਆਖਿਆ ਸੀ, ਅਸੀਂ ਰੱਬ ਕੀ ਜਾਣਦੇ ਭੈਣ ਪਾੜਾ, ਬੇੜਾ ਠੇਲਦੇ ਲੱਭ ਦੇ ਵਾਸਤੇ ਸੇ। ਸੋ ਉਸ ਦਾ ਜਿਹੜਾ ਲੱਭ ਹੈ ਉਹ ਲੋਭ ਹੈ, ਉਹ ਲਾਲਚ ਹੈ, ਉਹ ਤਮਾ ਹੈ। ਸੋ ਉਹ ਬੰਦਾ ਜਿਹੜਾ ਹੈ ਉਹ ਜਿਹੜਾ ਹੈ ਕੀਤੀ ਤੇ ਰਹਿਣ ਵਾਲਾ ਬੰਦਾ ਨਹੀਂ ਹੈ, ਬਲਕਿ ਜਿਹੜੀ ਉਤਲੀ ਕਮਾਈ ਹੈ ਉਸ ਦੀਆਂ ਅੱਖਾਂ ਦੇ ਸਾਹਮਣੇ ਹੁੰਦੀ ਹੈ, ਉਸ ਦੇ ਖਿਆਲਾਂ ਦੇ ਵਿੱਚ ਹੁੰਦੀ ਹੈ ਔਰ ਉਹ ਉਸ ਦੇ ਬਗੈਰ ਜਿਹੜਾ ਹੈ ਨਹੀਂ ਰਹਿ ਸਕਦਾ। ਔਰ ਤੁਸੀਂ ਦੇਖੋ ਕਿ ਉਹ ਕਿੰਨਾ ਬੇਧੜਕ ਹੈ, ਨਾ ਡਰ ਹੈ ਇਸ ਮਸਲੇ ਦੇ ਵਿੱਚ ਕਿ ਉਹ ਗੱਲ ਜਿਹੜੀ ਹੈ ਬਿਲਕੁਲ ਖੋਲ ਡੋਲ ਕੇ ਬਿਆਨ ਕਰਦਾ ਹੈ ਔਰ ਕੋਈ ਉਹਦੇ 'ਚ ਲੁੱਤ ਪੁੱਤ ਜਿਹੜੀ ਹੈ ਉਹ ਭੋਰਾ ਨਹੀਂ ਹੈ। ਤੇ ਗੱਲ ਜਿਹੜੀ ਹੈ ਉਹ ਸਿੱਧੀ ਸਾਵੀਂ ਜਿਹੜੀ ਹੈ ਉਹ ਕਰਦਾ ਹੈ कि पैसा खोल के हाथ जे धरे मेरे, गोदी चाई के पार उतारना। तो उसने कहा कि तरले मिन्नतां नूं मनना
ਰਹਿਮ ਖਾਣਾ ਜਾਂ ਦੂਜੇ ਬੰਦੇ ਦੇ ਕੰਮ ਆਉਣਾ, ਇਹ ਮੇਰਾ ਜਿਹੜਾ ਪ੍ਰੋਗਰਾਮ ਹੈ ਉਸ ਦੇ ਵਿੱਚ ਨਹੀਂ ਹੈ, ਮੇਰੇ ਏਜੰਡੇ ਦੇ ਵਿੱਚ ਨਹੀਂ ਹੈ। ਤਾਂ ਮੈਂ ਜਿਹੜਾ ਹਾਂ ਉਹ ਪੈਸੇ ਦਾ ਪੀਰ ਹਾਂ ਮੈਂ, ਔਰ ਇਸ ਮਸਲੇ ਦੇ ਵਿੱਚ ਮੈਂ ਰੱਬ ਨੂੰ ਵੀ ਜਿਹੜਾ ਹੈ ਕੁਝ ਨਹੀਂ ਜਾਣਦਾ। ਤੋ ਜਿਹੜਾ ਵੀ ਜੀ ਹੈ ਉਹ ਚਾਹੇ ਕਿਸੇ ਵੀ ਧਰਮ ਦਾ ਹੈ, ਕਿਸੇ ਫਿਰਕੇ ਦਾ ਹੈ, ਕਿਸੇ ਵੀ ਬੋਲੀ ਦਾ ਹੈ, ਉਹ ਜਿਹੜਾ ਵੀ ਜੀ ਪੈਸਾ ਖੋਲ ਕੇ ਜਿਹੜਾ ਨਾ ਉਹ ਮੈਨੂੰ ਦੇਵੇ ਤੇ ਮੈਂ ਤੇ ਫਿਰ ਜਿਹੜਾ ਨਾ ਉਹਦੇ ਲਾੜ ਲਡਾਵਾਂਗਾ, ਉਹਨੂੰ ਪਾਰ ਨਹੀਂ ਲਗਾਵਾਂਗਾ ਬਲਕਿ ਉਹਦੇ ਲਾੜ ਜਿਹੜੇ ਨੇ ਉਹ ਲਡਾਵਾਂਗਾ। ਤੋ ਇਹ ਬਿਲਕੁਲ ਐਵੇਂ ਦੀ ਸੂਰਤ ਹਾਲ ਦਾ ਹੀ ਅੱਜ ਸਾਨੂੰ ਜਿਹੜਾ ਹੈ ਆਪਣੇ ਜਿਹੜੇ ਦਫ਼ਤਰੀ ਕੰਮਾਂ ਕਾਰਾਂ ਦੇ ਵਿੱਚ ਜਦੋਂ ਸਾਨੂੰ ਵਾਹ ਪੈਂਦਾ ਹੈ ਤੇ ਉੱਥੇ ਵੀ ਸਾਡੇ ਨਾਲ ਇਹੀ ਵਰਤਾਰਾ ਹੁੰਦਾ ਹੈ। ਤੋ ਜਿਹੜੇ ਸਾਡੇ ਦਫ਼ਤਰਾਂ ਦੇ ਵਿੱਚ ਲੋਕ ਬੈਠੇ ਨੇ ਉਹ ਬਿਲਕੁਲ ਲੁੱਟਣ ਮਲਾਹ ਦੀ ਤਰ੍ਹਾਂ ਨੇ, ਉਹ ਵੀ ਉੱਥੇ ਅੱਜ ਕੱਲ੍ਹ ਬਿਲਕੁਲ ਬੇਧੜਕ ਹੋ ਕੇ ਇਹ ਗੱਲ ਆਖਦੇ ਨੇ ਕਿ ਜੇ ਸਾਡੀ ਮੁੱਠੀ ਗਰਮ ਕਰੋਗੇ ਤੇ ਤੁਹਾਡਾ ਕੰਮ ਜਿਹੜਾ ਹੈ ਨਾ ਉਹ ਹੋ ਜਾਏਗਾ। ਇਹ ਕੰਮ ਕੋਈ ਮਹੀਨੇ ਬਾਅਦ ਨਹੀਂ ਹੋਏਗਾ ਬਲਕਿ ਜੂੰ ਹੀ ਤੁਸੀਂ ਮੁੱਠੀ ਗਰਮ ਕਰੋਗੇ ਤੇ ਬਸ ਤੁਹਾਡਾ ਕੰਮ ਜਿਹੜਾ ਹੈ ਉਹ ਹੋਇਆ ਸਮਝੋ। ਸੋ ਇਸ ਨੂੰ ਉਹ ਉਤਰੀ ਕਮਾਈ ਵੀ ਕਹਿੰਦੇ ਨੇ ਔਰ ਇਸ ਨੂੰ ਉਹ ਰੱਬ ਦਾ ਜਿਹੜਾ ਹੈ ਉਹ ਫਜ਼ਲ ਵੀ ਕਹਿੰਦੇ ਨੇ। ਤੇ ਇਹ ਜਿਹੜਾ ਸਾਨੂੰ ਇਹ ਜਿਹੜਾ ਲੁੱਟਣ ਮਲਾਹ ਨੇ ਜਿਹੜਾ ਬਿਆਨ ਦਿੱਤਾ ਹੈ, ਸਾਨੂੰ ਰੋਜ਼ ਇਹਦੇ ਨਾਲ ਜਿਹੜਾ ਹੈ ਇਸ ਕਿਸਮ ਦੇ ਬੰਦਿਆਂ ਦੇ ਨਾਲ ਵਾਹ ਜਿਹੜਾ ਹੈ ਨਾ ਉਹ ਪੈਂਦਾ ਹੈ ਔਰ ਅਸੀਂ ਇਸ ਦੇ ਹੱਥੋਂ ਜਿਹੜਾ ਹੈ ਬਹੁਤ ਤੰਗ ਹਾਂ। ਪਰ ਅਸੀਂ ਇਸ ਦੇ ਬਾਰੇ ਜੋ ਹੈ ਉਹ ਕਰ ਕੁਝ ਨਹੀਂ ਸਕਦੇ, ਬਸ ਦੁਆਵਾਂ ਦੇ ਕੇ ਤੇ ਆਪਣਾ ਇੱਕ ਦੂਜੇ ਦੇ ਨਾਲ ਸਾੜ ਕੱਢ ਕੇ ਹੀ ਅਸੀਂ ਜਿਹੜਾ ਹੈ ਉਹ ਗੁਜ਼ਾਰਾ ਜਿਹੜਾ ਹੈ ਉਹ ਕਰ ਰਹੇ ਹਾਂ। ਤੋ ਉਸ ਨੇ ਜਿਹੜਾ ਹੈ ਸਾਫ਼ ਲਫ਼ਜ਼ਾਂ ਨੇ ਕਿਹਾ ਕਿ ਪੈਸਾ ਖੋਲ ਕੇ ਹੱਥ 'ਚ ਧਰੇ ਮੇਰੇ, ਗੋਦੀ ਚਾਹ ਕੇ ਪਾਰ ਉਤਾਰ। ਗੋਦੀ ਚਾਹ ਕੇ ਪਾਰ ਉਤਾਰਨ ਦਾ ਜਿਹੜਾ ਮਤਲਬ ਹੈ ਕਿ ਮੈਂ ਫਿਰ ਇਹ ਜਿਹੜਾ ਨਾ ਤੁਹਾਡੇ ਲਾੜ ਬਿਲਡਾਵਾਂਗਾ, ਤੁਹਾਨੂੰ ਚਾਹ ਵੀ ਪਿਆਵਾਂਗਾ। ਉਸ ਤਰ੍ਹਾਂ ਤੁਸੀਂ ਜਾਓ ਤੇ ਉਹ ਤੁਹਾਡੇ ਨਾਲ ਸਲਾਮ ਦੁਆ ਵੀ ਲੈਣ ਲਈ ਤਿਆਰ ਨਹੀਂ ਹੁੰਦੇ, ਲੇਕਿਨ ਜੂੰ ਹੀ ਤੁਸੀਂ ਉਹਨਾਂ ਦੀ ਮੁੱਠੀ ਗਰਮ ਕਰੋ ਤੇ ਫਿਰ ਉਹ ਤੁਹਾਨੂੰ ਚਾਹ ਵੀ ਪਿਆਉਂਦੇ ਨੇ ਔਰ ਚੰਗੀ ਜਗ੍ਹਾ 'ਤੇ ਵੀ ਜਿਹੜਾ ਹੈ ਤੁਹਾਨੂੰ ਬਿਠਾਉਂਦੇ ਨੇ ਔਰ ਫਿਰ ਜਿਹੜਾ ਨਾ ਤੁਹਾਡੀ ਖੁਸ਼ਾਮਦ ਵੀ ਜਿਹੜੀ ਹੈ ਉਹ ਕਰਦੇ ਨੇ, ਤੁਹਾਨੂੰ ਵਡਿਆਉਂਦੇ ਵੀ ਨੇ। ਸੋ ਨਾਲ ਹੀ ਉਸਨੇ ਕਿਹਾ ਅਤੇ ਟੇਕਿਆ ਦਾ ਮਤਲਬ ਹੁੰਦਾ ਅਹਿਮਕਾ, ਬੇਵਕੂਫਾ, ਕਿ ਇਹ ਬੇਵਕੂਫ ਬੰਦੇ, ਇਹ ਬੇਵਕੂਫ ਜਿਹੜਾ ਮੇਰੇ ਸਾਹਮਣੇ ਖਲੋਤਾ ਹੈ, ਸੋ ਸਾਹਮਣੇ ਖਲੋਤੇ ਹੋਏ ਬੰਦੇ ਨੂੰ ਜਿਹੜਾ ਉਹ ਬੇਵਕੂਫ ਕਹਿ ਰਿਹਾ ਹੈ। ਔਰ ਇੱਥੇ ਜਿਹੜਾ ਲੁੱਟਣ ਮਲਾਹ ਹੈ ਉਹ ਰਾਂਝੇ ਨੂੰ ਕਹਿ ਰਿਹਾ, ਕਿਉਂਕਿ ਤਰਲਾ ਜਿਹੜਾ ਹੈ ਉਹ ਰਾਂਝੇ ਨੂੰ ਪਾ ਰਿਹਾ ਹੈ। ਅਤੇ ਟੇਕਿਆ ਉਹ ਹੁਣ ਰਾਂਝੇ ਨੂੰ ਜਿਹੜਾ ਹੈ ਉਹ ਠੇਕਾ ਕਹਿ ਰਿਹਾ। ਜਿਹੜਾ ਅਜੋਕਾ ਜਿਹੜਾ ਵਿਹਾਰ ਹੈ ਉਸ ਦੇ ਨਾਲ ਜਿਹੜਾ ਜੀ ਨਹੀਂ ਚੱਲਦਾ, ਇਸ ਵੰਨ ਦੀ ਸੋਚ ਦੇ ਜਿਹੜੇ ਬੰਦੇ ਨੇ ਉਹਨਾਂ ਨੂੰ ਉਹ ਮੂਰਖ ਹੀ ਸਮਝਦੇ ਨੇ। ਜਿਵੇਂ ਅੱਜ ਕੱਲ੍ਹ ਜਿਹੜਾ ਬੰਦਾ ਇਮਾਨਦਾਰ ਹੈ, ਸ਼ਰੀਫ ਹੈ, ਉਸ ਨੂੰ ਜਿਹੜਾ ਲੋਕ ਹੈ ਉਹ ਕੋਈ ਕਾਬਲ ਬੰਦਾ ਨਹੀਂ ਮੰਨਦੇ, ਉਸ ਨੂੰ ਜਿਹੜਾ ਹੈ ਕੋਈ ਬਲਕਿ ਬੰਦਾ ਵੀ ਨਹੀਂ ਜਿਹੜਾ ਹੈ ਉਹ ਮੰਨਦੇ ਨੇ। ਉਹ ਕਹਿੰਦੇ ਨੇ ਕਿ ਇਹ ਜਿਹੜਾ ਨਾ ਇਹਨੂੰ ਕਿਸੇ ਗੱਲ ਦਾ ਨਹੀਂ ਪਤਾ ਹੈਗਾ, ਬਿਲਕੁਲ ਜਿਹੜਾ ਨਾ ਰਿਹਾ ਖਿਆ ਜਿਹੜਾ ਨਾ ਬੰਦਾ ਹੈ। ਸੋ ਅੱਜ ਵੀ ਸਾਨੂੰ ਇਸ ਕਿਸਮ ਦੇ ਵਰਤਾਰੇ ਦਾ ਜਿਹੜਾ ਹੈ ਉਹ ਵਾਹ ਪੈ ਰਿਹਾ ਹੈ ਔਰ ਪੁੱਜ ਕੇ ਵਾਹ ਜਿਹੜਾ ਹੈ ਨਾ ਉਹ ਪੈ ਰਿਹਾ। ਅਤੇ ਟੇਕਿਆ ਮੁਫਤ ਜੇ ਕੰਨ ਖਾਏ। ਹੁਣ ਉਹਨੇ ਲਫ਼ਜ਼ ਜਿਹੜਾ ਇੱਥੇ ਮੁਫਤ ਇਸਤੇਮਾਲ ਕੀਤਾ ਹੈ। ਉਸ ਨੇ ਕਿਹਾ ਕਿ ਅਸੀਂ ਇਹ ਜਿਹੜੀਆਂ ਫਾਲਤੂ ਗੱਲਾਂ ਨੇ ਨਾ ਇਹ ਸੁਣਨ ਦੇ ਰਵਾਦਾਰ ਨਹੀਂ, ਇਹਦੇ ਵੀ ਪੈਸੇ ਲੱਗਦੇ ਨੇ। ਜੇ ਤੁਸੀਂ ਪੈਸੇ ਲਾਓ ਤੇ ਤੁਸੀਂ ਜੋ ਵੀ ਬਕਵਾਸ ਕਰੋ ਉਹ ਅਸੀਂ ਸੁਣਨ ਲਈ ਜਿਹੜਾ ਹੈ ਉਹ ਤਿਆਰ ਹਾਂ। ਲੇਕਿਨ ਅਗਰ ਤੁਸੀਂ ਜਿਹੜਾ ਹੈ ਆਪਣੇ ਬਗੈਰ ਪੈਸੇ ਤੋਂ, ਬਗੈਰ ਰਿਸ਼ਵਤ ਤੋਂ, ਬਗੈਰ ਵੱਡੀ ਤੋਂ ਜੇ ਤੁਸੀਂ ਆਪਣੀ ਜਾਇਜ਼ ਗੱਲ ਵੀ ਸਾਡੇ ਨਾਲ ਕਰੋ ਤੇ ਇਸ ਦਾ ਮਤਲਬ ਹੁੰਦਾ ਕਿ ਤੁਸੀਂ ਸਾਡੇ ਕੰਨ ਖਾ ਰਹੇ ਹੋ। ਯਾਨੀ ਕਿ ਅਗਰ ਤੁਸੀਂ ਇਹ ਪ੍ਰਚਾਰ ਕਰਨਾ ਸ਼ੁਰੂ ਕਰ ਦਿਓ ਜੀ ਤੁਸੀਂ ਆਪਣੀ ਡਿਊਟੀ ਅਦਾ ਕਰੋ, ਜੀ ਤੁਸੀਂ ਰੱਬ ਤੋਂ ਡਰੋ ਤੇ ਇਹ ਜਿਹੜਾ ਮਾਲ ਤੁਸੀਂ ਇਕੱਠਾ ਕਰ ਰਹੇ ਹੋ ਕਿਹੜਾ ਨਾਲ ਜਾਣਾ ਹੈ। ਉਹਨੇ ਕਿਹਾ ਕਿ ਇਸ ਵੰਨ ਦੀਆਂ ਗੱਲਾਂ ਜਿਹੜੀਆਂ ਨੇ ਨਾ ਅਸੀਂ ਨਹੀਂ ਸੁਣ ਸਕਦੇ। ਇਸ ਵੰਨ ਦੀਆਂ ਗੱਲਾਂ ਦਾ ਸਾਨੂੰ ਪਤਾ ਹੈ, ਅਸੀਂ ਇਹ ਸਭ ਕੁਝ ਭੁੱਲ ਭੁਲਾ ਕੇ ਜਿਹੜਾ ਹੈ ਨਾ ਇਹ ਕੰਮ ਕਰ ਰਹੇ ਹਾਂ। ਜੇ ਅਸੀਂ ਇਹਨਾਂ ਗੱਲਾਂ ਨੂੰ ਮੁੱਖ ਰੱਖੀਏ ਤੇ ਫਿਰ ਤਾਂ ਅਸੀਂ ਇਹ ਕੰਮ ਕਰ ਹੀ ਨਹੀਂ ਸਕਦੇ। ਸੋ ਇਹ ਕੰਮ ਹੋ ਹੀ ਤਾਂ ਸਕਦਾ ਹੈ ਕਿ ਇਸ ਵੰਨ ਦੇ ਜਿਹੜੇ ਤੁਸੀਂ ਜੁਮਲੇ ਬੋਲਦੇ ਹੋ, ਫਿਕਰੇ ਬੋਲਦੇ ਹੋ, ਔਰ ਇਹ ਕਿਉਂਕਿ ਅਸੀਂ ਜਿਹੜਾ ਨਾ ਘੋਲ ਬੀਤੀਆਂ ਨੇ, ਲਿਹਾਜ਼ਾ ਅਸੀਂ ਤਾਂ ਜਿਹੜਾ ਨਾ ਲਾ ਕੇ ਮੋਢਿਆਂ ਤੇ ਰੱਖ ਲਈ ਹੈ। ਇਸ ਵਾਸਤੇ ਅਸੀਂ ਜਿਹੜਾ ਹੈ ਬਗੈਰ ਪੈਸੇ ਤੋਂ, ਬਗੈਰ ਮਤਲਬ ਤੋਂ ਜਿਹੜਾ ਹੈ ਉਹ ਗੱਲ ਨਹੀਂ ਅਸੀਂ ਸੁਣਦੇ ਹੈਗੇ। ਜਿਹੜਾ ਕੱਪੜਾ ਦੇ ਤੇ ਨਗਦ ਮੈਨੂੰ ਸਭ ਉਸ ਦੇ ਕੰਮ ਸਵਾਰਨੇ ਆ। ਵਾਰਿਸ ਸ਼ਾਹ ਦੇ ਵੇਲੇ ਦੇ ਵਿੱਚ ਜਿਹੜਾ ਹੈ ਉਹ ਪੈਸਾ ਵੀ ਚੱਲਦਾ ਸੀ ਤੇ ਨਾਲ ਜਿਹੜਾ ਹੈ ਬਾਰਟਰ ਸਿਸਟਮ ਵੀ ਸੀ। ਲੋਕ ਚੀਜ਼ ਦੇ ਬਦਲੇ ਜਿਹੜਾ ਹੈ
ਉਹ ਚੀਜ਼ ਦਿੰਦੇ ਸਨ। ਤੋ ਇਸ ਤਰ੍ਹਾਂ ਉਸਨੇ ਨਗਦ ਦੀ ਵੀ ਗੱਲ ਕੀਤੀ ਹੈ ਤੇ ਜਿਹੜਾ ਬਾਰਟਰ ਸਿਸਟਮ ਦੇ ਰਾਹੀਂ ਅਗਰ ਤੁਸੀਂ ਉਹਨੂੰ ਕੋਈ ਚੀਜ਼ ਦੇਵੋ, ਯਾਨੀ ਕਿ ਪੈਸੇ ਦੀ ਬਦਲੇ ਕੋਈ ਕੱਪੜਾ ਦੇ ਦਿਓ, ਕੋਈ ਕਣਕ ਦੇ ਦਿਓ, ਕੋਈ ਹੋਰ ਚੀਜ਼ ਦੇ ਦਿਓ, ਜਿਹੜੀ ਤੁਸੀਂ ਕੋਈ ਜੁੱਤੀ ਦੇ ਦਿਓ, ਅਗਰ ਕੋਈ ਮੋਚੀ ਬਣਾ ਰਿਹਾ ਤੇ ਉਹ ਜੁੱਤੀ ਦੇ ਦੇਵੇ। ਤੇ ਉਸਨੇ ਕਿਹਾ ਕਿ ਉਹ ਜਿਹੜਾ ਸਾਨੂੰ ਇਹ ਦਵੇ, ਜਿਹੜਾ ਕੱਪੜਾ ਦੇ ਤੇ ਨਗਦ, ਸਾਨੂੰ ਸਭ ਉਸਦੇ ਕੰਮ ਸਵਾਰਨੇ ਆ। ਤੋ ਕੰਮ ਅਸੀਂ ਕਰਨਾ ਉਸੇ ਦਾ ਹੀ ਹੈ ਜਿਹੜਾ ਸਾਨੂੰ ਜਿਹੜਾ ਹੈ ਉਹ ਸਾਡੀ ਮੁੱਠੀ ਗਰਮ ਕਰੇ, ਉਹ ਸਾਨੂੰ ਜਿਹੜਾ ਹੈ ਉਹ ਨਾਵਾ ਜਿਹੜਾ ਹੈ ਉਹ ਲਾਵੇ। ਬਾਕੀ ਦੂਸਰੇ ਦਾ ਜਿਹੜਾ ਹੈ ਅਸੀਂ ਜਿਹੜਾ ਹੈ ਕੰਮ ਜਿਹੜਾ ਹੈ ਉਹ ਨਹੀਂ ਕਰਨਾ। ਔਰ ਥੱਲੇ ਉਸਨੇ ਜਿਹੜਾ ਹੈ ਬਿਲਕੁਲ ਇਹ ਗੱਲ ਜਿਹੜੀ ਹੈ ਹੋਰ ਇਸ ਨੂੰ ਜਿਹੜਾ ਨਾ ਉਸਨੇ ਖੋਲ ਕੇ ਜਿਹੜਾ ਨਾ ਉਹ ਬਿਆਨ ਕਰਦਾ, ਡੂਮਾਂ, ਫਕੀਰਾਂ ਅਤੇ ਮੁਫਤਖੋਰਾਂ। ਡੂਮ ਜਿਹੜੇ ਮਰਾਸੀਆਂ ਦੇ ਵਿੱਚ ਉਹ ਲੋਕ ਹੁੰਦੇ ਨੇ ਜਿਹੜੇ ਕਿ ਇੰਨਾ ਕੋਈ ਅੱਛਾ ਗਾਉਂਦੇ ਨਹੀਂ ਹੈ, ਪਰ ਉਹ ਘਰ ਘਰ ਜਾ ਕੇ ਜਿਹੜਾ ਹੈ ਉਹ ਮੰਗਦੇ ਹਨ। ਤੋ ਇਸੇ ਤਰ੍ਹਾਂ ਜਿਹੜੇ ਫਕੀਰ ਲੋਕ ਨੇ, ਇੱਥੇ ਫਕੀਰ ਤੋਂ ਮਾਣੀ ਬੈਗਰਸ, ਜਿਹੜੇ ਮੰਗਣ ਵਾਲੇ ਨੇ, ਮੰਗਤ ਨੇ, ਉਹ ਤੇ ਮੁਫਤਖੋਰ। ਹੁਣ ਰਾਂਝਾ ਜਿਹੜਾ ਹੈ ਉਹ ਉਸ ਦੀ ਜਾਚੇ ਉਹਦਾ ਨਾ ਮੁਫਤਖੋਰ ਹੈ। ਸੋ ਉਸ ਨੇ ਕਿਹਾ ਕਿ ਇਹ ਤਿੰਨ ਵਰਨ ਦੇ ਜਿਹੜੇ ਜੀ ਨੇ ਔਰ ਇਹ ਤਿੰਨ ਵਰਨ ਦੇ ਜਿਹੜੇ ਮੇਲ ਨੇ, ਅਸੀਂ ਤੇ ਇਹਨਾਂ ਨੂੰ ਤੇ ਅਸੀਂ ਡੂਮਾਂ, ਫਕੀਰਾਂ ਤੇ ਮੁਫਤਖੋਰਾਂ, ਤੇ ਅਸੀਂ ਤੇ ਇਹਨਾਂ ਨੂੰ ਜਿਹੜਾ ਨਾ ਬੇੜੀ ਦੇ ਵਿੱਚ ਨਹੀਂ ਵੜਨ ਦਿੰਦੇ ਔਰ ਇਹਨਾਂ ਨੂੰ ਨਾ ਦੂਰੋਂ ਕੁੱਤਿਆਂ ਵਾਂਗ ਜਿਹੜਾ ਨਾ ਇਹ ਧਰਕਾਰਦੇ ਆ। ਸੋ ਲਿਹਾਜ਼ਾ ਇਹ ਰਾਂਝਾ ਜਿਹੜਾ ਹੈ ਉਹ ਹੁਣ ਮੁਫਤਖੋਰਾਂ ਦੇ ਵਿੱਚ ਆਉਂਦਾ। ਰਾਂਝਾ ਦਾ ਜਿਹੜਾ ਪਿਛੋਕੜ ਹੈ ਉਹਦੇ ਚੌਧਰੀ ਹੋਣ ਦਾ ਹੈ, ਅਮੀਰ ਹੋਣ ਦਾ ਹੈ, ਪਰ ਇੱਥੇ ਜਿਹੜੀ ਉਸ ਦੀ ਪੋਜੀਸ਼ਨ ਹੈ ਉਹ ਮੁਫਤਖੋਰ ਦੀ ਹੈ। ਰਾਂਝਾ ਇੱਥੇ ਕਿਉਂਕਿ ਤਰਲਾ ਪਾ ਰਿਹਾ ਹੈ, ਇਸ ਵਾਸਤੇ ਜਿਹੜਾ ਨਾ ਉਹ ਇਹ ਸਾਰੀ ਗੱਲ ਜਿਹੜੀ ਹੈ ਨਾ ਖੋਲ ਕੇ ਉਸ ਨੂੰ ਵਾਅਦੇ ਕਰਕੇ ਜਿਹੜਾ ਹੈ ਉਹ ਦੱਸ ਦਿੰਦਾ ਹੈ ਕਿ ਤੇਰੇ ਇਹਨਾਂ ਤਰਲਿਆਂ ਦਾ ਜਿਹੜਾ ਹੈ ਉਹ ਮੇਰੇ ਉੱਤੇ ਜਿਹੜਾ ਹੈ ਉਸ ਦਾ ਕੋਈ ਅਸਰ ਜਿਹੜਾ ਹੈ ਉਹ ਨਹੀਂ ਹੋਣਾ। ਤੇ ਵਾਰਿਸ ਸ਼ਾਹ ਜਿਹਾ ਪੀਰਜ਼ਾਦਿਆਂ ਨੂੰ ਮੁੱਢੋਂ ਬੇੜੀ ਦੇ ਵਿੱਚ ਨਾ ਵਾਰਨਾ। ਸੋ ਇਸ ਨੇ ਹੁਣ ਇੱਕ ਚੌਥੀ ਕਿਸਮ ਜਿਹੜੀ ਹੈ ਉਹ ਗਿਣਾਈ ਹੈ, ਉਹ ਹੈ ਪੀਰ ਜਾਂ ਪੀਰ ਘਰਾਣੇ ਦੇ ਜਿਹੜੇ ਲੋਕ ਨੇ। ਉਹ ਵੀ ਅਗਰ ਹੁਣ ਅਸੀਂ ਉਹਨਾਂ ਨੂੰ ਤੇ ਅਸੀਂ ਬਿਲਕੁਲ ਬੇੜੀ ਦੇ ਵਿੱਚ ਜਿਹੜਾ ਹੈ ਵੜਨ ਵੀ ਨਹੀਂ ਦਿੰਦੇ। ਸੋ ਇੱਥੇ ਜਿਹੜਾ ਉਹਨਾਂ ਨੇ ਜਿਹੜੇ ਪੀਰਾਂ ਦੀ ਗੱਲ ਕੀਤੀ ਹੈ, ਕਿਉਂਕਿ ਅਸੀਂ ਜਿਸ ਸਮਾਜ ਦੇ ਵਿੱਚ ਰਹਿੰਦੇ ਹਾਂ ਇਹ ਪੀਰ ਪ੍ਰਸਤ ਸਮਾਜ ਹੈ। ਅਸੀਂ ਮਸਲ ਕਿ ਖੁਦਾ ਦਾ ਪ੍ਰਚਾਰ ਵੀ ਬਹੁਤ ਕਰਨੇ ਹਾਂ ਔਰ ਇਹ ਵੀ ਨਾਲ ਕਹਿੰਦੇ ਹਾਂ ਕਿ ਖੁਦਾ ਤੋਂ ਇਲਾਵਾ ਜਿਹੜਾ ਹੈ ਕਿਸੇ ਕੋਲ ਨਹੀਂ ਮੰਗਣਾ ਚਾਹੀਦਾ। ਲੇਕਿਨ ਅਸੀਂ ਆਸਰੇ ਵਸੀਲੇ ਜਿਹੜੇ ਨੇ ਉਹ ਭਾਲੇ ਹੋਏ ਨੇ। ਕੋਈ ਉੱਥੇ ਜਾ ਕੇ ਬੁੱਤਾਂ ਕੋਲੋਂ ਮੰਗ ਰਿਹਾ ਹੈ, ਕੋਈ ਦਰਬਾਰੇ ਜਾ ਕੇ ਜਿਹੜਾ ਹੈ ਜਿਹੜੇ ਲੋਕ ਦਫਨ ਨੇ ਉਹਨਾਂ ਕੋਲ ਮੰਗ ਰਹੇ ਨੇ। ਇਸੇ ਤਰ੍ਹਾਂ ਜਿਹੜੇ ਜ਼ਿੰਦਾ ਲੋਕ ਪੀਰ ਬਣੇ ਹੋਏ ਨੇ ਉਹਨਾਂ ਦੇ ਕੋਲੋਂ ਵੀ ਜਾ ਕੇ ਮੰਗਦੇ ਨੇ। ਔਰ ਪੀਰਾਂ ਦੇ ਜਿਹੜੇ ਅਦਾਰੇ ਨੇ ਉਹਨਾਂ ਦੀ ਵੀ ਜਿਹੜੀ ਮੈਂਟੈਲਿਟੀ ਹੈ, ਜਿਹੜੀ ਸੋਚ ਹੈ ਉਹ ਇਹ ਹੈ ਕਿ ਕਿਉਂਕਿ ਅਸੀਂ ਹੁਣ ਪੀਰ ਬਣ ਗਏ ਹਾਂ, ਲਿਹਾਜ਼ਾ ਇੱਕ ਤੇ ਅਸਾਂ ਕੰਮ ਕੋਈ ਨਹੀਂ ਕਰਨਾ, ਯਾਨੀ ਕਿ ਕੰਮ ਕਰਨਾ ਹੁਣ ਸਾਡੇ ਤੇ ਹਰਾਮ ਹੈ। ਔਰ ਸਾਡਾ ਜਿਹੜੇ ਜ਼ਿੰਦਗੀ ਜਿਹੜੀ ਗੁਜ਼ਾਰਨ ਦੇ ਜਿਹੜੇ ਲਵਾਜ਼ਮਾਤ ਨੇ ਉਹ ਸੁਸਾਇਟੀ ਜਿਹੜਾ ਸਮਾਜ ਹੈ ਨਾ ਇਹ ਹੁਣ ਉਸ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਬਣ ਗਈ ਹੈ। ਸੋ ਜਿਹੜੇ ਪੀਰ ਘਰਾਣੇ ਦੇ ਲੋਕ ਨੇ ਉਹਨਾਂ ਦੇ ਘਰਾਂ ਦੇ ਵਿੱਚ ਲੱਖਾਂ ਕਰੋੜਾਂ ਰੁਪਈਆ ਹੁੰਦਾ ਹੈ, ਲੇਕਿਨ ਉਹਨਾਂ ਦੀ ਜਿਹੜੀ ਮੈਂਟੈਲਿਟੀ ਬਣ ਗਈ ਹੁੰਦੀ ਹੈ, ਜਿਹੜਾ ਵਰਤਾਰਾ ਬਣ ਗਿਆ ਹੈ, ਉਸ ਦੇ ਵਿੱਚ ਇਹ ਗੱਲ ਜਿਹੜੀ ਹੈ ਨਾ ਪੱਕੀ ਹੁੰਦੀ ਹੈ ਕਿ ਅਸੀਂ ਪੱਲਿਓਂ ਕੁਝ ਨਹੀਂ ਖਰਚ ਕਰਨਾ, ਬਲਕਿ ਇਹ ਜਿਹੜੇ ਸਾਡੇ ਮੁਰੀਦ ਨੇ ਇਹ ਹੀ ਸਾਡੇ ਤੇ ਜਿਹੜਾ ਹੈ ਉਹ ਖਰਚ ਕਰਨਗੇ। ਔਰ ਲਿਹਾਜ਼ਾ ਅਸੀਂ ਕਿਤੇ ਵੀ ਜਾਈਏ ਤੇ ਔਰ ਇਹ ਦੱਸਣਾ ਉਹ ਜ਼ਰੂਰੀ ਸਮਝਦੇ ਨੇ ਕਿ ਅਸੀਂ ਜਿਹੜੇ ਹਾਂ ਉਹ ਪੀਰ ਹਾਂ। ਸੋ ਲਿਹਾਜ਼ਾ ਹੁਣ ਅਗਰ ਉਹ ਲੁੱਟਣ ਮਲਾ ਜੈਸੇ ਲੋਕਾਂ ਕੋਲ ਆ ਜਾਣ ਤੇ ਉਹ ਇਹਨਾਂ ਨੂੰ ਆ ਕੇ ਦੱਸਣ ਕਿ ਅਸੀਂ ਪੀਰ ਹਾਂ, ਤੇ ਉਹ ਇਹਨਾਂ ਨੂੰ ਬੇੜੀ ਦੇ ਵਿੱਚ ਹੀ ਨਹੀਂ ਵੜਨ ਦੇਣਗੇ। ਕਿਉਂਕਿ ਇੱਥੇ ਹੁਣ ਕਿਰਦਾਰ ਦੇ ਹਵਾਲੇ ਦੇ ਨਾਲ ਪੀਰ ਔਰ ਲੁੱਟਣ ਜਿਹੜੇ ਨੇ ਉਹ ਦੋ ਇੱਕੋ ਹੀ ਬੰਦੇ ਨੇ। ਲੁੱਟਣ ਦਾ ਕੰਮ ਵੀ ਜਿਹੜਾ ਹੈਗਾ ਉਹ ਬੇੜੀ 'ਚ ਬਿਠਾ ਕੇ ਦਰਿਆਓਂ ਉਹ ਜਿਹੜਾ ਹੈ ਉਹ ਪਾਰ ਲਾਣਾ ਹੈ ਬੰਦੇ ਦਾ। ਜਿਹੜਾ ਪੀਰ ਹੈ ਉਹ ਵੀ ਲੋਕਾਂ ਨੂੰ ਉਹੀ ਕਹਿੰਦਾ ਹੈ ਕਿ ਮੈਂ ਜਿਹੜਾ ਹੈ ਤੁਹਾਨੂੰ ਜਿਹੜਾ ਹੈ ਉਹ ਪਾਰ ਲਾਣਾ ਹੈ। ਕਿਆਮਤ ਵਾਲੇ ਦਿਨ ਜਿਹੜਾ ਹੈ ਨਾ ਮੈਂ ਤੁਹਾਡੀ ਸਹਾਇਤਾ ਕਰਾਂਗਾ, ਤੁਹਾਡੀ ਮਦਦ ਕਰਾਂਗਾ ਔਰ ਜਿਹੜਾ ਹੈ ਉਹ ਰੱਬ ਦੇ ਕੋਲ ਫਿਰ ਜਿਹੜਾ ਹੈ ਨਾ ਮੈਂ ਤੁਹਾਡੀ ਮਾਫੀ ਤਲਾਫੀ ਜਿਹੜੀ ਹੈ ਉਹ ਤੁਹਾਨੂੰ ਦਵਾਵਾਂਗਾ। ਅਗਲੇ ਜਹਾਨ ਦੇ ਵਿੱਚ ਜਾ ਕੇ ਜਿਹੜਾ ਹੈ ਤੁਸੀਂ ਮੇਰੀ ਵਜ੍ਹਾ ਤੋਂ ਜਿਹੜਾ ਹੈ ਨਾ ਉਹ ਸੁੱਖ ਮੰਨੋਗੇ। ਇਹ ਉਹ ਜਿਹੜਾ ਉਹਨਾਂ ਨੂੰ ਝਾਂਸਾ ਦਿੰਦਾ ਹੈ ਔਰ ਉਸ ਨੂੰ ਜਿਹੜਾ ਇਹ ਜਿਹੜੀ ਚਾੜ ਲਾਉਂਦਾ ਹੈ ਲੋਕਾਂ ਨੂੰ, ਉਹ ਇਹ ਲਾਉਂਦਾ ਹੈ ਕਿ ਇਹ ਜਿਹੜਾ ਜਗਤ ਹੈ ਇਹ ਕੁਝ ਨਹੀਂ ਹੈ, ਇਸ ਤੇ ਲਾਹਨਤ ਪਾਓ। ਲੇਕਿਨ ਜਿਹੜਾ ਅਗਲਾ ਜਗਤ ਹੈ ਉਸ ਦੇ ਬਾਰੇ ਸੋਚੋ ਔਰ ਉਸ ਜਗਤ ਦੇ ਵਿੱਚ ਜਿਹੜਾ ਹੈ ਨਾ ਇਹ ਸਰਟੀਫਿਕੇਟ ਮੇਰੇ ਕੋਲ ਹੈ ਕਿ ਜਿਹੜੇ ਲੋਕ ਮੈਨੂੰ ਮੰਨਣਗੇ, ਜਿਹੜੇ ਲੋਕ ਮੇਰੇ ਹੱਥ ਤੇ ਬੈਠ ਕਰਨਗੇ, ਮੇਰੇ ਮੁਰੀਦ ਹੋਣਗੇ, ਉਹਨਾਂ ਨੂੰ ਜਿਹੜਾ ਹੈ ਉਹ ਮੈਂ ਪਾਰ ਲਾਵਾਂਗਾ।
ਸੋ ਇੱਥੇ ਹੁਣ ਜਿਹੜਾ ਇੱਕ ਠੱਗ ਹੈ ਉਹ ਦੂਜੇ ਠੱਗ ਦੇ ਬਾਰੇ ਗੱਲ ਕਰ ਰਿਹਾ ਹੈ ਕਿ ਉਹਨੂੰ ਤੇ ਅਸੀਂ ਜਿਹੜਾ ਹੈ ਉਹ ਬੇੜੀ ਦੇ ਵਿੱਚ ਜਿਹੜਾ ਹੈ ਉਹ ਵੜਨ ਵੀ ਨਹੀਂ ਜਿਹੜਾ ਹੈ ਉਹ ਦਿੰਦੇ। ਸੋ ਇੱਕ ਤੇ ਗੱਲ ਇੱਥੇ ਹੋ ਗਈ ਹੈ। ਦੂਜੀ ਗੱਲ ਜਿਹੜੀ ਵਾਰਿਸ ਸ਼ਾਹ 'ਚ ਗੱਲ ਕਰਦਾ ਹੈ ਉਹ ਹੈ ਵਾਰਿਸ ਸ਼ਾਹ ਜੇ ਪੀਰਜ਼ਾਦਿਆਂ ਨੂੰ। ਸੋ ਇੱਥੇ ਵਾਰਿਸ ਸ਼ਾਹ ਵੀ ਆਪਣੇ ਬਾਰੇ ਦੱਸ ਰਹੇ ਨੇ ਕਿ ਮੇਰਾ ਜਿਹੜਾ ਤਾਲੁਕ ਹੈ ਉਹ ਪੀਰ ਘਰਾਣੇ ਤੋਂ ਜਿਹੜਾ ਹੈ ਉਹ ਹੈ, ਕਿਉਂਕਿ ਇੱਥੇ ਜਿਹੜੀ ਲੁੱਡਣ ਜਿਹੜੀ ਗੱਲ ਕਰ ਰਿਹਾ ਹੈ ਉਹ ਹੁਣ ਲੁੱਡਣ ਤੇ ਕਿਸੇ ਪੀਰ ਘਰਾਣੇ ਤੋਂ ਜਿਹੜਾ ਹੈ ਉਹ ਨਹੀਂ ਹੈ, ਔਰ ਨਾ ਹੀ ਉਹਦਾ ਜਿਹੜਾ ਹੈ ਉਹ ਸਾਦਾਤ ਫੈਮਿਲੀ ਦੇ ਨਾਲ ਜਿਹੜਾ ਹੈ ਉਸ ਦਾ ਕੋਈ ਤਾਲੁਕ ਜਿਹੜਾ ਹੈ ਉਹ ਬਣਦਾ ਹੈ। ਔਰ ਇਸੇ ਤਰ੍ਹਾਂ ਉਹ ਪੀਰ ਹੋਣ ਦਾ ਦਾਅਵੇਦਾਰ ਵੀ ਜਿਹੜਾ ਹੈ ਉਹ ਨਹੀਂ ਹੈ। ਲੇਕਿਨ ਵਾਰਿਸ ਸ਼ਾਹ ਹੋਰੀ ਜਿਹੜੇ ਨੇ ਉਹ ਸੈਯਦ ਨੇ, ਔਰ ਇੱਥੇ ਜਿਹੜੇ ਵਾਰਿਸ ਸ਼ਾਹ ਹੋਰਾਂ ਨੇ ਸਾਨੂੰ ਜਾਣਕਾਰੀ ਦਿੱਤੀ ਆਪਣੇ ਬਾਰੇ ਤੇ ਕਿ ਉਹ ਪੀਰਾਂ ਦਾ ਜਿਹੜਾ ਪੁੱਤਰ ਯਾਨੀ ਪੀਰਜ਼ਾਦਾ ਹੈ, ਯਾਨੀ ਕਿ ਕਿਸੇ ਉਹ ਪੀਰ ਦਾ ਜਿਹੜਾ ਹੈ ਨਾ ਉਹ ਪੁੱਤਰ ਹੈ। ਤੇ ਸਾਡੇ ਹਿੰਦੁਸਤਾਨੀ ਸਮਾਜ ਦੇ ਵਿੱਚ ਜਿਹੜੇ ਸੈਯਦ ਨੇ ਉਹਨਾਂ ਨੂੰ ਵੈਸੇ ਹੀ ਜਿਹੜਾ ਹੈ ਉਹ ਪੀਰ ਮੰਨਿਆ ਜਾਂਦਾ ਹੈ। ਜਿਹੜਾ ਉਹਨਾਂ ਦਾ ਮੁਰੀਦ ਨਹੀਂ ਵੀ ਹੁੰਦਾ ਉਹ ਵੀ ਉਹਨਾਂ ਦਾ ਪੀਰਾਂ ਦੀ ਤਰ੍ਹਾਂ ਹੀ ਜਿਹੜਾ ਹੈ ਆਦਰ ਕਰਦਾ ਹੈ, ਇਸਤਰਾਮ ਕਰਦਾ ਹੈ, ਰਿਗਾਰਡ ਕਰਦਾ ਹੈ। ਤੇ ਜਿਹੜੇ ਉਹਨਾਂ ਦੇ ਪੀਰ ਹੈ ਨੇ ਉਹ ਤੇ ਹੈ ਹੀ ਨਹੀਂ। ਔਰ ਇੱਥੇ ਜਿਹੜੀ ਪੋਜੀਸ਼ਨ ਜਿਹੜੀ ਸੈਯਦਾਂ ਨੂੰ ਮਿਲੀ ਹੈ ਇੱਥੇ ਉੱਤਮ ਹੋਣ ਦੀ, ਉਹ ਇੱਥੋਂ ਦੇ ਜਿਹੜੇ ਬ੍ਰਾਹਮਣ ਸਨ ਮੁਸਲਮਾਨਾਂ ਦੇ ਆਉਣ ਤੋਂ ਪਹਿਲਾਂ ਉਹ ਪ੍ਰਧਾਨ ਸਨ। ਉਹਨਾਂ ਦੀ ਜਿਹੜੀ ਹੈ ਨਾ ਪੂਜਾ ਪਾਠ ਜਿਹੜੀ ਹੈ ਉਹ ਕੀਤੀ ਜਾਂਦੀ ਸੀ। ਜਿਹੜੇ ਬ੍ਰਾਹਮਣ ਨੇ ਉਹਨਾਂ ਨੇ ਲੋਕਾਂ ਨੂੰ ਜਿਹੜਾ ਹੈ ਉਹ ਆਪਣੇ ਪਿੱਛੇ ਲਾਇਆ ਸੀ ਕਿ ਅਸੀਂ ਇਸ ਜੱਗ ਦੇ ਵਿੱਚ ਵੀ ਤੁਹਾਡੇ ਆਗੂ ਹਾਂ ਤੇ ਅਗਲੇ ਜੱਗ ਦੇ ਵਿੱਚ ਵੀ ਅਸੀਂ ਜਿਹੜਾ ਹੈ ਉਹ ਤੁਹਾਡੇ ਆਗੂ ਜਿਹੜਾ ਹੈ ਬਣਨਾ ਹੈ। ਲੇਕਿਨ ਜਿਸ ਵੇਲੇ ਲੋਕ ਮੁਸਲਮਾਨ ਹੋਏ ਤੇ ਉਹ ਹੁਣ ਜ਼ਾਹਰ ਹੈ ਕਿ ਬ੍ਰਾਹਮਣਾਂ ਦੀ ਜਿਹੜੀ ਹੈ ਉਹ ਮੁਰੀਦੀ ਤੇ ਨਹੀਂ ਸਨ ਕਰ ਸਕਦੇ। ਸੋ ਲਿਹਾਜ਼ਾ ਉਹਦੀ ਜਗ੍ਹਾ ਤੇ ਫਿਰ ਜਿਹੜਾ ਹੈ ਨਾ ਸੈਯਦ ਨੂੰ ਜਿਹੜਾ ਹੈ ਨਾ ਉਹਨਾਂ ਨੇ ਬ੍ਰਾਹਮਣ ਦੀ ਜਗ੍ਹਾ ਤੇ ਸੈਯਦ ਨੂੰ ਜਿਹੜਾ ਹੈ ਉਹ ਬਿਠਾਤਾ। ਤੇ ਲੋਕ ਜਿਹੜੇ ਨੇ ਹਰ ਵੰਨ ਦੇ ਲੋਕ ਜਿਹੜੇ ਉਹਨਾਂ ਦੇ ਮੁਰੀਦ ਨੇ ਉਹ ਵੀ, ਜਿਹੜੇ ਮੁਰੀਦ ਨਹੀਂ ਉਹ ਵੀ ਉਹਨਾਂ ਦਾ ਜਿਹੜਾ ਹੈ ਉਹ ਰਿਗਾਰਡ ਕਰਦੇ ਨੇ। ਅੱਜ ਵੀ ਇੱਥੇ ਜਿਹੜਾ ਹੈ ਕੋਈ ਸੈਯਦ ਅਗਰ ਕੋਈ ਗਲਤ ਕੰਮ ਕਰੇ ਤੇ ਇਹ ਕਿਹਾ ਜਾਂਦਾ ਹੈ ਕਿ ਸੈਯਦ ਨੂੰ ਜਿਹੜਾ ਹੈ ਉਹ ਗਲਤ ਨਾ ਕਹੋ। ਇਹ ਜਿਹੜੀ ਸੋਚ ਹੈ ਕਿ ਸੈਯਦ ਨੂੰ ਗਲਤ ਨਾ ਕਹੋ, ਇਹ ਕੋਈ ਮੁਸਲਮਾਨ ਅਰਬ ਤੋਂ ਨਹੀਂ ਸਨ ਲੈ ਕੇ ਆਏ, ਬਲਕਿ ਇਹ ਇਹਨਾਂ ਨੂੰ ਸੋਚ ਜਿਹੜੀ ਹੈ ਇਹ ਜਿਹੜਾ ਹਿੰਦੁਸਤਾਨ ਦੀ ਜਿਹੜੀ ਰਹਿਤਲ ਸੀ ਉਸ ਦੇ ਵਿੱਚੋਂ ਹੀ ਜਿਹੜੀ ਹੈ ਮਿਲੀ ਸੀ। ਔਰ ਉਹ ਲੋਕ ਪਹਿਲੇ ਹੀ ਇਹ ਸੋਚਦੇ ਜਿਹੜੇ ਸਨ ਮਾਨੀ ਸਨ। ਲੇਕਿਨ ਹੁਣ ਉਹਦੀ ਜਗ੍ਹਾ ਤੇ ਬ੍ਰਾਹਮਣ ਦੀ ਜਗ੍ਹਾ ਤੇ ਸਿਰਫ ਫਰਕ ਇੰਨਾ ਪਿਆ ਕਿ ਬ੍ਰਾਹਮਣ ਦੀ ਜਗ੍ਹਾ ਤੇ ਹੁਣ ਉਹ ਮੁਸਲਮਾਨਾਂ ਦੇ ਵਿੱਚ ਜਿਹੜਾ ਸੈਯਦ ਨੇ ਉਹਨਾਂ ਨੇ ਉਹਦੀ ਜਿਹੜੀ ਜਗ੍ਹਾ ਲੈ ਲਈ। ਤੇ ਇੱਥੇ ਵਾਰਿਸ ਸ਼ਾਹ ਹੋਰੀ ਕਹਾਣੀ ਲਿਖਦੇ ਆ ਜਿਹੜਾ ਹੈ ਆਪਣੇ ਬਾਰੇ ਵੀ ਕੋਈ ਜਿਹੜੀ ਹੈ ਉਹ ਦੱਸ ਪਾਉਂਦੇ ਨੇ। ਤੇ ਵਾਰਿਸ ਸ਼ਾਹ ਹੋਰਾਂ ਨੇ ਜਿਹੜਾ ਹੈ ਇੱਕ ਸਾਨੂੰ ਪਹਿਲੇ ਦੱਸ ਪਾਈ ਸੀ ਕਿ ਹੱਥ ਪਕੜ ਕੇ ਜੁੱਤੀਆਂ ਮਾਰ ਮੁਕਰ ਰਾਂਝਾ ਹੋ ਟੁਰਿਆ ਵਾਰਿਸ ਸ਼ਾਹ ਗਿਆ। ਤੇ ਦੂਸਰੀ ਉਹਨਾਂ ਨੇ ਜਿਹੜੀ ਝਾਕੀ ਆਪਣੇ ਬਾਰੇ ਦਿੱਤੀ ਹੈ ਉਹ ਇਹ ਵੇ ਕਿ ਵਾਰਿਸ ਸ਼ਾਹ ਜਿਹਾ ਪੀਰਜ਼ਾਦਿਆਂ ਨੂੰ ਮੁੱਢੋਂ ਬੇੜੀ ਦੇ ਵਿੱਚ ਨਾ ਜਿਹੜਾ ਹੈ ਉਹ ਵਾੜਨਾ। ਤੋ ਇੱਥੇ ਵਾਰਿਸ ਸ਼ਾਹ ਹੋਰਾਂ ਨੇ ਆਪਣੇ ਬਾਰੇ ਜਿਹੜਾ ਹੈ ਇਹ ਜਿਹੜੀ ਹੈ ਦੱਸ ਪਾਈ ਹੈ ਕਿ ਉਹ ਪੀਰ ਘਰਾਣੇ ਦੇ ਨਾਲ ਉਹਨਾਂ ਦਾ ਜਿਹੜਾ ਹੈ ਉਹ ਤਾਲੁਕ ਹੈ। ਵਾਰਿਸ ਸ਼ਾਹ ਦੇ ਬਾਰੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਬੀਤੋ ਬੀਤ ਉਹ ਇੱਥੇ ਸੁਣਨ ਨੂੰ ਜਿਹੜਾ ਹੈ ਉਹ ਮਿਲਦੀਆਂ ਨੇ, ਪਰ ਇਹ ਗੱਲਾਂ ਜਿਹੜੀਆਂ ਆਈਆਂ ਕਿੱਥੋਂ ਨੇ ਇਹਦੇ ਹਵਾਲੇ ਜਿਹੜੇ ਨੇ ਉਹ ਸਾਨੂੰ ਜਿਹੜਾ ਹੈ ਉਹ ਨਹੀਂ ਮਿਲਦੇ। ਮਤਲਬ ਇੱਕ ਗੱਲ ਜਿਹੜੀ ਇਹ ਆਮ ਕੀਤੀ ਜਾਂਦੀ ਹੈ ਕਿ ਵਾਰਿਸ ਸ਼ਾਹ ਹੋਰਾਂ ਨੇ ਜਿਸ ਵੇਲੇ ਹੀਰ ਲਿਖ ਲਈ ਤੇ ਉਹ ਆਪਣੇ ਮੁਰਸ਼ਿਦ ਕੋਲ ਗਏ ਤੇ ਉਹਨਾਂ ਨੇ ਆਪਣੇ ਉਸਤਾਦ ਕੋਲ ਗਏ ਤੇ ਉਹਨਾਂ ਨੇ ਜਾ ਕੇ ਉਹਨਾਂ ਨੂੰ ਇਹ ਹੀਰ ਸੁਣਾਈ। ਤੇ ਉਹ ਜਿਹੜੇ ਨੇ ਨਾ ਉਹਨਾਂ ਨੇ ਜਿਸ ਵੇਲੇ ਥੋੜੀ ਜਿਹੀ ਹੀਰ ਸੁਣੀ ਤੇ ਉਹ ਬੇਹੋਸ਼ ਹੋ ਗਏ, ਫਿਰ ਉਹ ਹੋਸ਼ ਆਏ ਤੇ ਫਿਰ ਸੁਣੀ ਤੇ ਫਿਰ ਬੇਹੋਸ਼ ਹੋ ਗਏ। ਤੀਸਰੀ ਦਫਾ ਜਿਸ ਵੇਲੇ ਹੋਸ਼ ਆਏ ਤੇ ਉਹਨਾਂ ਨੇ ਕਿਹਾ ਕਿ ਵਾਰਸਾ ਤੂੰ ਮੁੰਜ ਦੀ ਰੱਸੀ ਦੇ ਵਿੱਚ ਜਿਹੜਾ ਹੈ ਉਹ ਮੋਤੀ ਪਰੋਤੇ ਨੇ। ਹੁਣ ਇਸ ਗੱਲ ਦਾ ਹਵਾਲਾ ਕੀ ਹੈ? ਇਹ ਗੱਲ ਜਿਹੜੀ ਹੈ ਇਹ ਕਿੰਨੇ ਅਸੀਂ ਕਿਸ ਤਰ੍ਹਾਂ ਸਾਬਤ ਕਰੀਏ ਕਿ ਇਹ ਗੱਲ ਜਿਹੜੀ ਐਵੇਂ ਹੀ ਹੈ ਜਿਵੇਂ ਇਹ ਦੱਸੀ ਜਾ ਰਹੀ ਹੈ? ਕੋਈ ਪੱਕਾ ਪੀੜਾ ਹਵਾਲਾ ਜਿਹੜਾ ਹੈ ਉਹ ਸਾਡੇ ਕੋਲ ਨਹੀਂ ਹੈ। ਨਾ ਜਿਹੜਾ ਬੰਦਾ ਗੱਲ ਕਰਦਾ ਹੁੰਦਾ ਉਹਨੂੰ ਜੇ ਕਹੀਏ ਵੀ ਤੂੰ ਪੇਸ਼ ਕਰ ਦੇ ਉਸ ਦੇ ਕੋਲ ਵੀ ਕੋਈ ਹਵਾਲਾ ਜਿਹੜਾ ਹੈ ਉਹ ਨਹੀਂ ਹੁੰਦਾ। ਇੱਥੋਂ ਤੱਕ ਕਿ ਲੋਕ ਜਿਹੜਾ ਹੈ ਵਾਰਿਸ ਸ਼ਾਹ ਤੇ ਬੁੱਲੇ ਸ਼ਾਹ ਨੂੰ ਇੱਕ ਹੀ ਪੀਰ ਦਾ ਜਿਹੜਾ ਹੈ ਮੁਰੀਦ ਜਿਹੜਾ ਹੈ ਉਹ ਬਣਾਉਣ ਤੇ ਜਿਹੜਾ ਨਾ ਉਹ ਤੁੱਲੇ ਹੋਏ ਨੇ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਵੇਲਾ ਗੁਜ਼ਰ ਦੇ ਨਾਲ ਨਾਲ ਜਿਹੜੇ ਕੁਝ ਲੋਕਾਂ ਨੇ ਕੋਲੋਂ ਬਣਾ ਕੇ ਜਿਹੜਾ ਹੈ ਉਹ ਅੱਗੇ ਜਿਹੜੀਆਂ ਨੇ ਉਹ ਟੋਲ ਦਿੱਤੀਆਂ ਨੇ। ਵਾਰਿਸ ਸ਼ਾਹ ਦੇ ਬਾਰੇ ਸਾਨੂੰ ਜਿੰਨੀ ਵੀ ਜਾਣਕਾਰੀ ਮਿਲਦੀ ਹੈ ਉਹ ਵਾਰਿਸ ਸ਼ਾਹ ਦੀ ਜਿਹੜੀ ਲਿਖਤ ਹੀਰ ਰਾਂਝਾ ਹੈ ਉਸ ਦੇ ਵਿੱਚੋਂ ਹੀ ਜਿਹੜਾ ਹੈ ਮਿਲਦੀ ਹੈ। ਔਰ ਇੱਥੇ ਵੀ ਵਾਰਿਸ ਸ਼ਾਹ ਹੋਰਾਂ ਨੇ ਇਹ ਵਾਕਿਆ ਬਿਆਨ ਕਰਦਿਆਂ
ਆਪਣੇ ਬਾਰੇ ਵੀ ਜਿਹੜੀ ਹੈ ਉਹ ਦੱਸ ਜਿਹੜੀ ਹੈ ਉਹ ਪਾ ਦਿੱਤੀ ਹੈ ਕਿ ਵਾਰਿਸ ਸ਼ਾਹ ਜਿਹੜੇ ਨੇ ਉਹ ਕੋਈ ਪੀਰਾਂ ਦੇ ਆਪਣਾ ਪੁੱਤਰ ਨੇ। ਤੇ ਇਹ ਔਰ ਕੋਈ ਜਿਹੜਾ ਪਿੱਛੇ ਅਸੀਂ ਮਾਮਲਾ ਦੇਖਿਆ ਸੀ, ਹੱਥ ਪਕੜ ਕੇ ਜੁੱਤੀਆਂ ਮਾਰ ਮੁੱਕਰ ਰਾਂਝਾ ਹੋ ਟੁਰਿਆ ਵਾਰਿਸ ਸ਼ਾਹ ਜਿਹਾ, ਇੱਥੇ ਹੁਣ ਸਾਨੂੰ ਜਿਹੜੀ ਹੈ ਨਾ ਉਸ ਦੀ ਜਿਹੜੀ ਨਾ ਉਹ ਸਮਝ ਆ ਜਾਂਦੀ ਹੈ ਕਿ ਅਸੀਂ ਤੁਹਾਨੂੰ ਦੱਸ ਚੁੱਕੇ ਹਾਂ ਕਿ ਇਹ ਵਾਰਿਸ ਸ਼ਾਹ ਹੋਰਾਂ ਦਾ ਤਾਲੁਕ ਵੀ ਸੈਯਦ ਫੈਮਿਲੀ ਦੇ ਨਾਲ ਹੋ। ਹੁਣ ਸੈਯਦ ਫੈਮਿਲੀ ਦਾ ਬੰਦਾ ਜੇ ਗਾਣ ਲੱਗ ਪਵੇ, ਜੇ ਉਹ ਕੋਈ ਇੰਸਟਰੂਮੈਂਟ ਵਜਾਉਣ ਲੱਗ ਪਏ ਔਰ ਮਿਊਜ਼ਿਕ ਦੇ ਵਿੱਚ ਜਿਹੜਾ ਹੈ ਉਸ ਦੀ ਦਿਲਚਸਪੀ ਬਣ ਜਾਏ, ਤੇ ਸੈਯਦ ਫੈਮਿਲੀ ਦੇ ਜਿਹੜੇ ਲੋਕ ਨੇ ਉਹ ਇਸ ਗੱਲ ਨੂੰ ਜਿਹੜਾ ਹੈ ਉਹ ਪਸੰਦ ਨਹੀਂ ਕਰਦੇ। ਇੱਥੋਂ ਤੱਕ ਕਿ ਜਦੋਂ ਬੁੱਲੇ ਸ਼ਾਹ ਅਰਾਈਆਂ ਦਾ ਮੁਰੀਦ ਹੋ ਗਿਆ ਤੇ ਉਹਦੇ ਘਰ ਵਾਲਿਆਂ ਨੂੰ ਇਹ ਵੀ ਗੱਲ ਜਿਹੜੀ ਹੈ ਉਹ ਬਰਦਾਸ਼ਤ ਨਹੀਂ ਸੀ ਹੋਈ, ਤੇ ਉਹਨਾਂ ਨੇ ਆਪਣੀ ਫੈਮਿਲੀ ਚੋਂ ਬੁੱਲੇ ਸ਼ਾਹ ਹੋਰਾਂ ਨੂੰ ਜਿਹੜਾ ਹੈ ਉਹ ਕੱਢ ਦਿੱਤਾ ਸੀ, ਜਿਹਦਾ ਜ਼ਿਕਰ ਬੁੱਲੇ ਸ਼ਾਹ ਹੋਰਾਂ ਨੇ ਆਪਣੇ ਕਲਾਮ ਦੇ ਵਿੱਚ ਕੀਤਾ ਹੈ। ਤੋ ਇਸੇ ਤਰ੍ਹਾਂ ਜਿਹੜਾ ਆਪਣਾ ਵਾਰਿਸ ਸ਼ਾਹ ਜੀ ਨੇ ਉਹ ਜਿਹੜੇ ਸਟੇਟਸ ਸੀ ਜਿਹੜਾ ਸੈਯਦਾਂ ਦਾ, ਉਹਨਾਂ ਨੂੰ ਉਹ ਮੰਨਣ ਤੋਂ ਇਨਕਾਰੀ ਸਨ। ਉਹ ਆਪਣੇ ਆਪ ਨੂੰ ਇਨਸਾਨ ਹੀ ਮੰਨਦੇ ਸਨ ਔਰ ਦੂਸਰੇ ਲੋਕਾਂ ਨੂੰ ਵੀ ਆਪਣੀ ਹੀ ਤਰ੍ਹਾਂ ਦਾ ਜਿਹੜਾ ਹੈ ਉਹ ਇਨਸਾਨ ਮੰਨਦੇ ਸਨ। ਔਰ ਇਹ ਜਿਹੜੀਆਂ ਖਾਮਖਾਹ ਦੀਆਂ ਆਪਣੇ ਔਰ ਇਹ ਨੇਚਰ ਦੇ ਖਿਲਾਫ ਜਿਹੜੀ ਚੱਲਣ ਦੀ ਰੀਤ ਜਿਹੜੀ ਸੀ ਇਹਨਾਂ ਦੇ ਵਿੱਚ ਬਣੀ ਪਈ ਸੀ। ਵਾਰਿਸ ਸ਼ਾਹ ਹੋਰਾਂ ਨੇ ਉਹ ਰੀਤ ਨਹੀਂ ਅਪਣਾਈ। ਉਹਨਾਂ ਨੇ ਜਿਹੜਾ ਹੈ ਫਿਤਰਤ ਜਿਹੜੀ ਹੈ, ਨੇਚਰ ਜਿਹੜੀ ਹੈ, ਉਸ ਦੇ ਨਾਲ ਜਿਹੜਾ ਹੈ ਉਹਨਾਂ ਨੇ ਆਪਣਾ ਜਿਹੜਾ ਹੈ ਸਾਂਗਾ ਜਿਹੜਾ ਹੈ ਉਹ ਜੋੜਿਆ ਹੈ। ਉਹ ਹਰ ਆਦਮੀ ਜਿਹੜਾ ਹੈ ਉਹ ਗਾਣਾ ਚਾਹੁੰਦਾ ਹੈ। ਵਾਰਿਸ ਸ਼ਾਹ ਹੋਰੀ ਵੀ ਜਿਹੜਾ ਹੈ ਉਹ ਗਾਣਾ ਚਾਹੁੰਦੇ ਸਨ। ਇਸ ਵਾਸਤੇ ਉਹਨਾਂ ਨੇ ਖੁੱਲ੍ਹ ਖਿਲਾ ਕੇ ਜਿਹੜਾ ਹੈ ਉਹ ਗਾਇਆ ਹੈ ਔਰ ਉਹਨਾਂ ਦੀ ਸੰਗੀਤ ਦੇ ਵਿੱਚ ਵੀ ਜਿਹੜੀ ਦਿਲਚਸਪੀ ਹੈ, ਅਸੀਂ ਜਦੋਂ ਅੱਗੇ ਜਾ ਕੇ ਜਿਹੜਾ ਉਹਨਾਂ ਨੇ ਗਿਆਨ ਜਿਹੜਾ ਹੈ ਸੰਗੀਤ ਦੇ ਬਾਰੇ ਦਿੱਤਾ ਹੈ, ਉਹ ਸੰਗੀਤ ਨੂੰ ਅਮਲੀ ਤੌਰ 'ਤੇ ਅਪਣਾਉਣ ਤੋਂ ਬਗੈਰ ਜਿਹੜਾ ਹੈ ਉਹ ਪ੍ਰਾਪਤ ਹੁੰਦਾ ਹੀ ਨਹੀਂ ਹੈ। ਤੋ ਇਸ ਵਾਸਤੇ ਵਾਰਿਸ ਸ਼ਾਹ ਹੋਰਾਂ ਦਾ ਹੀਰ ਜਿਹੜਾ ਕਿੱਸਾ ਲਿਖਣਾ ਹੀ ਸ਼ਾਇਰੀ ਦਾ ਜਿਹੜਾ ਕੀਤਾ ਹੈ, ਇਹ ਅਪਣਾਉਣ ਉਹਨਾਂ ਨੇ ਜਿਸ ਵੇਲੇ ਅਪਣਾਇਆ ਤੇ ਇੱਥੋਂ ਹੀ ਜਿਹੜਾ ਹੈ ਉਹ ਪਤਾ ਲੱਗ ਜਾਂਦਾ। ਉੱਤੋਂ ਫਿਰ ਜਿਹੜਾ ਨਾ ਉਹਨਾਂ ਨੇ ਕੋਈ ਦੀਨੀ ਜਿਹੜੀਆਂ ਨੇ ਗੱਲਾਂ ਜਿਹੜੀਆਂ ਨੇ ਉਹ ਨਹੀਂ ਲਿਖੀਆਂ। ਉਹਨਾਂ ਨੇ ਕੋਈ ਜਿਹੜਾ ਹੈ ਕੋਈ ਦੀਨੀ ਕਿਤਾਬਾਂ ਦੇ ਤਰਜਮੇ ਜਿਹੜੇ ਨੇ ਉਹ ਨਹੀਂ ਕੀਤੇ, ਬਲਕਿ ਉਹਨਾਂ ਨੇ ਜਿਹੜੀ ਇੱਥੇ ਪਹਿਲੇ ਹੀ ਕਹਾਣੀ ਜਿਹੜੀ ਹੈ ਲੁਕਾਈ ਦੇ ਵਿੱਚ ਜਿਹੜੀ ਹੈ ਉਹ ਚੱਲ ਰਹੀ ਸੀ, ਉਸੇ ਨੂੰ ਲੈ ਕੇ ਉਸੇ ਨੂੰ ਹੀ ਉਹਨਾਂ ਨੇ ਤੋੜ ਮਰੋੜ ਕੇ ਆਪਣੇ ਢੰਗ ਦੇ ਨਾਲ ਜਿਹੜਾ ਹੈ ਉਹ ਲੁਕਾਈ ਦੇ ਸਾਹਮਣੇ ਜਿਹੜਾ ਹੈ ਪੇਸ਼ ਕੀਤਾ। ਹੁਣ ਜਿਹੜੀ ਵਾਰਿਸ ਸ਼ਾਹ ਦੇ ਘਰ ਵਾਲੇ ਨੇ ਉਹ ਤੇ ਇਹ ਗੱਲ ਨਹੀਂ ਸੀ ਨਾ ਸਹਾਰ ਸਕਦੇ। ਸੋ ਉਹ ਇਸ ਮਸਲੇ ਤੇ ਜਿਸ ਤਰ੍ਹਾਂ ਰਾਂਝੇ ਦਾ ਝੇੜਾ ਜਿਹੜਾ ਹੈ ਭਰਜਾਈਆਂ ਨਾਲ ਚੱਲਦਾ ਹੈ, ਭਰਾਵਾਂ ਨਾਲ ਚੱਲਦਾ ਹੈ, ਇਸੇ ਤਰ੍ਹਾਂ ਹੀ ਵਾਰਿਸ ਸ਼ਾਹ ਦਾ ਵੀ ਝੇੜਾ ਜਿਹੜਾ ਹੈ ਉਹ ਆਪਣੇ ਜਿਹੜਾ ਟੱਬਰ ਹੈ ਉਸ ਦੇ ਅੰਦਰ ਚੱਲ ਰਿਹਾ ਸੀ, ਜਿਹਦੀ ਝਾਕੀ ਜਿਹੜੀ ਹੈ ਸਾਨੂੰ ਕੁਝ ਤੇ ਹੁਣ ਤੱਕ ਜੋ ਅਸੀਂ ਪੜ੍ਹਿਆ ਉਹਦੇ ਵਿੱਚ ਮਿਲੀ ਹੈ। ਕੁਝ ਜਿਹੜਾ ਅਸੀਂ ਅੱਗੇ ਜਾ ਕੇ ਪੜ੍ਹਾਂਗੇ ਉਹਦੇ ਵਿੱਚੋਂ ਵੀ ਜਿਹੜਾ ਹੈ ਇਸ਼ਾਰੇ ਜਿਹੜੇ ਨੇ ਉਹ ਮਿਲ ਜਾਣਗੇ ਸਾਨੂੰ। ਲੇਕਿਨ ਇੱਕ ਇਸ਼ਾਰਾ ਜਿਹੜਾ ਸੀ ਕਿ ਵਾਰਿਸ ਸ਼ਾਹ ਤੇ ਰਾਂਝੇ ਦੀ ਤਰ੍ਹਾਂ ਹੱਥ ਪਕੜ ਕੇ ਜੁੱਤੀਆਂ ਮਾਰ ਮੁੱਕਰ ਰਾਂਝਾ ਹੋ ਟੁਰਿਆ ਵਾਰਿਸ ਸ਼ਾਹ ਜਿਹਾ। ਤੋ ਵਾਰਿਸ ਸ਼ਾਹ ਜਿਹਾ ਰਾਂਝੇ ਨੂੰ ਜਿਹੜਾ ਹੈ ਉਹ ਕਿਉਂ ਹੋਣਾ ਪਿਆ, ਜਾਂ ਰਾਂਝੇ ਜੈਸੀ ਸੂਰਤ ਹਾਲ ਦਾ ਸਾਹਮਣਾ ਜਿਹੜਾ ਹੈ ਉਹ ਵਾਰਿਸ ਸ਼ਾਹ ਨੂੰ ਕਿਉਂ ਕਰਨਾ ਪਿਆ, ਇਹਦੇ ਪਿੱਛੇ ਕੀ ਕਹਾਣੀ ਹੈ, ਇਸ ਦੇ ਵੀ ਜਿਹੜੇ ਨੇ ਕੁਝ ਇਸ਼ਾਰੇ ਜਿਹੜੇ ਨੇ ਉਹ ਇਸੇ ਹੀ ਕਿਤਾਬ ਦੇ ਵਿੱਚ ਜਿਹੜੇ ਨੇ ਉਹ ਸਾਨੂੰ ਮਿਲਣਗੇ, ਜਿਹੜੇ ਅਸੀਂ ਤੁਹਾਡੇ ਸਾਹਮਣੇ ਜਿਹੜਾ ਹੈ ਉਹ ਰੱਖਾਂਗੇ। ਲੇਕਿਨ ਇੱਥੇ ਗੱਲ ਜਿਹੜੀ ਹੈ ਦੱਸਣੀ ਬੜੀ ਜ਼ਰੂਰੀ ਹੈ ਕਿ ਕੋਈ ਵੀ ਚੀਜ਼ ਜਿਹੜਾ ਹੈ ਉਹ ਚਾਹੇ ਹਿਸਟਰੀ ਦੇ ਬਾਰੇ ਗੱਲ ਕਰੇ, ਚਾਹੇ ਕਿਸੇ ਫਰਦ ਦੇ ਬਾਰੇ ਗੱਲ ਕਰੇ, ਕਿਸੇ ਤਾਰੀਖੀ ਸ਼ਖਸੀਅਤ ਦੇ ਬਾਰੇ ਗੱਲ ਕਰੇ, ਤੇ ਉਹਦੇ ਕੋਲ ਇਹ ਪੁੱਛ ਲੈਣਾ ਬਹੁਤ ਜ਼ਰੂਰੀ ਹੈ ਕਿ ਇਸ ਦਾ ਹਵਾਲਾ ਕੀ ਹੈ। ਉਹ ਹਵਾਲਾ ਜਿਹੜਾ ਹੈ ਉਹ ਤੈਅ ਕਰੇਗਾ ਕਿ ਇਹ ਗੱਲ ਜਿਹੜੀ ਹੈ ਇਹ ਕੋਈ ਕੱਚੀ ਹੈ ਜਾਂ ਪੱਕੀ ਹੈ, ਇਹ ਗੱਲ ਜਿਹੜੀ ਹੈ ਘੜੀ ਹੋਈ ਹੈ ਜਾਂ ਇਹ ਗੱਲ ਸੱਚੀ ਹੈ। ਸੋ ਇਸ ਵਾਸਤੇ ਵਾਰਿਸ ਸ਼ਾਹ ਦੇ ਬਾਰੇ 'ਚ, ਬੁੱਲੇ ਸ਼ਾਹ ਦੇ ਬਾਰੇ 'ਚ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਨੇ ਉਹ ਲੋਕਾਂ ਦੇ ਵਿੱਚ ਪ੍ਰਚਲਿਤ ਨੇ। ਉਹਨਾਂ ਦੇ ਜਿਹੜੇ ਸ਼ੇਰ ਨੇ ਉਹਨਾਂ ਦੇ ਅਸੀਂ ਆਪਣਾ ਬਾਅਦ 'ਚ ਗੱਲ ਕਰ ਲਾਂਗੇ ਕਿ ਉਹਨਾਂ ਦੇ ਨਾਂ ਦੇ ਉੱਤੇ ਲੋਕਾਂ ਨੇ ਆਪਣੇ ਕੋਲੋਂ ਸ਼ੇਅਰ ਕਰਕੇ ਤੇ ਉਹਨਾਂ ਦੇ ਨਾਂ 'ਤੇ ਜਿਹੜਾ ਨਾ ਉਹ ਸੁਸਾਇਟੀ ਦੇ ਵਿੱਚ ਚਲਾਏ ਹੋਏ ਨੇ, ਜਿਹਦਾ ਕਿ ਬਹੁਤ ਨੁਕਸਾਨ ਹੈ। ਇਸ ਨੁਕਸਾਨ ਦੇ ਉੱਤੇ ਵੀ ਜਿਹੜਾ ਹੈ ਉਹ ਅਸੀਂ ਗੱਲ ਕਰਾਂਗੇ। ਲੇਕਿਨ ਅੱਜ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਉਹ ਇਹ ਹੈ ਕਿ ਵਾਰਿਸ ਸ਼ਾਹ ਦੇ ਵੇਲੇ ਦੇ ਵਿੱਚ ਵੀ ਜਿਹੜੀ ਵੱਡੀ ਸੀ, ਜਿਹੜੀ ਰਿਸ਼ਵਤ ਸੀ ਉਹ ਪ੍ਰਧਾਨ ਸੀ, ਤੇ ਅੱਜ 21ਵੀਂ ਸਦੀ ਦੇ ਵਿੱਚ ਵੀ ਸਾਡੇ ਸਮਾਜ ਦੇ ਵਿੱਚ ਜਿਹੜੀ ਵੱਡੀ ਹੈ, ਜਿਹੜੀ ਰਿਸ਼ਵਤ ਹੈ
ਔਰ ਉਹ ਪ੍ਰਧਾਨ ਹੈ ਔਰ ਵੱਡੀ ਖੋਰ ਜਿਹੜੇ ਨੇ ਉਹ ਇਸ ਤੇ ਕੋਈ ਸ਼ਰਮ ਮਹਿਸੂਸ ਨਹੀਂ ਕਰਦੇ। ਜਿਸ ਤਰ੍ਹਾਂ ਲੁੱਡਣ ਮਲਾ ਜਿਹੜਾ ਹੈ ਉਹ ਬੇਸ਼ਰਮੀ ਦੀ ਤਰ੍ਹਾਂ ਜਿਹੜਾ ਹੈ ਇਸ ਦਾ ਵਕਾਲਾ ਕਰਦਾ ਹੈ ਔਰ ਉਹ ਖੋਲ ਡੋਲ ਕੇ ਜਿਹੜਾ ਹੈ ਇਸ ਦੇ ਪੱਖ ਦੇ ਵਿੱਚ ਜਿਹੜਾ ਹੈ ਉਹ ਹੈ। ਇਸੇ ਤਰ੍ਹਾਂ ਹੀ ਅੱਜ ਜਿਹੜਾ ਸਾਨੂੰ ਇਹਨਾਂ ਦੇ ਨਾਲ ਵਾਹ ਪੈਂਦਾ ਹੈ, ਜਿੰਨਾ ਵੀ ਕਾਲੇ ਮਾਲੇ ਕਰਨ ਵਾਲੇ ਲੋਕ ਨੇ, ਕਾਲਾ ਧੰਦਾ ਕਰਨ ਵਾਲੇ ਲੋਕ ਨੇ, ਉਹ ਸੁਸਾਇਟੀ ਦੇ ਸਾਹਮਣੇ ਜਾਂਦੇ ਹੋਇਆ ਸ਼ਰਮਿੰਦਾ ਨਹੀਂ ਹੁੰਦੇ, ਬਲਕਿ ਬੜੇ ਫਖਰ ਦੇ ਨਾਲ ਬੜੇ ਮਾਣ ਦੇ ਨਾਲ ਜਿਹੜਾ ਹੈ ਉਹ ਸੁਸਾਇਟੀ ਦੇ ਵਿੱਚ ਜਿਹੜਾ ਹੈ ਉਹ ਚੱਲ ਫਿਰ ਰਹੇ ਹੁੰਦੇ ਨੇ ਔਰ ਸੁਸਾਇਟੀ ਵੀ ਜਿਹੜਾ ਹੈ ਉਹਨਾਂ ਨੂੰ ਬੜਾ ਮਾਣ ਦੇ ਰਹੀ ਹੁੰਦੀ ਹੈ। ਸਭ ਨੂੰ ਪਤਾ ਹੁੰਦਾ ਹੈ ਕਿ ਇਹ ਆਦਮੀ ਜਿਹੜਾ ਹੈ ਇਸ ਦਾ ਧੰਦਾ ਜਿਹੜਾ ਹੈ ਨਾ ਕਾਲਾ ਹੈ, ਲੇਕਿਨ ਫਿਰ ਵੀ ਉਸ ਨੂੰ ਵੋਟ ਦੇ ਰਹੇ ਹੁੰਦੇ ਨੇ ਔਰ ਸਭ ਨੂੰ ਪਤਾ ਹੁੰਦਾ ਹੈ ਕਿ ਇਹ ਜਿਹੜਾ ਅਫਸਰ ਹੈ ਇਹ ਰਿਸ਼ਵਤਖੋਰ ਹੈ, ਲੇਕਿਨ ਉਸ ਦੀਆਂ ਫਿਰ ਵੀ ਤਰੱਕੀਆਂ ਹੋ ਰਹੀਆਂ ਹੁੰਦੀਆਂ ਨੇ। ਤੋ ਇਹ ਚੀਜ਼ ਜਿਹੜੀ ਹੈ ਇਸ ਗੱਲ ਦੀ ਦੱਸ ਪਾਉਂਦੀ ਹੈ ਕਿ ਸਮਾਜ ਜਿਹੜਾ ਹੈ ਨਾ ਉਹ ਬਿਲਕੁਲ ਹੁਣ ਡਿੱਗ ਪਿਆ ਹੈ। ਉਸ ਦੀ ਜਿਹੜੀ ਹੈ ਅਖਲਾਕੀ ਕਦਰਾਂ ਉਹ ਬਿਲਕੁਲ ਕੋਈ ਨਹੀਂ ਰਹੀਆਂ। ਉਹਨਾਂ ਕਦਰਾਂ ਤੋਂ ਬੇਨਿਆਜ਼ ਹੋ ਕੇ ਜਿਹੜਾ ਹੈ ਨਾ ਹੁਣ ਉਹ ਬਸ ਪੈਸੇ ਦੇ ਬਾਰੇ ਜਿਹੜਾ ਹੈ ਉਹ ਸੋਚਦਾ ਹੈ। ਪੈਸਾ ਹੀ ਉਸ ਦਾ ਜਿਹੜਾ ਨਾ ਹੁਣ ਪੀਰ ਬਣ ਗਿਆ ਹੈ, ਪੈਸਾ ਹੀ ਉਸ ਦਾ ਜਿਹੜਾ ਹੈ ਨਾ ਰੱਬ ਬਣ ਗਿਆ ਹੈ। ਸੋ ਰੱਬ ਜਿਹੜਾ ਹੈ ਇਹ ਬੰਦੇ ਨੇ ਬਣਾਇਆ ਹੈ, ਕਿਸੇ ਨੇ ਕਿਸੇ ਬੁੱਤ ਨੂੰ ਰੱਬ ਬਣਾ ਲਿਆ ਹੈ, ਕਿਸੇ ਨੇ ਕਿਸੇ ਦਰਬਾਰ ਨੂੰ ਜਿਹੜਾ ਹੈ ਰੱਬ ਬਣਾ ਲਿਆ ਹੈ, ਕਿਸੇ ਨੇ ਕਿਸੇ ਕੋਠੇ ਨੂੰ ਰੱਬ ਬਣਾ ਲਿਆ ਹੈ ਤੇ ਕਿਸੇ ਨੇ ਪੈਸੇ ਨੂੰ ਰੱਬ ਬਣਾ ਲਿਆ ਹੈ। ਸੋ ਇਹ ਜਦੋਂ ਰੱਬ ਬੰਦੇ ਨੇ ਬਣਾਉਣਾ ਹੈ ਤੇ ਇਹ ਫਿਰ ਬੰਦੇ ਦੀ ਮਰਜ਼ੀ ਹੈ ਕਿ ਉਹ ਜਿਹਨੂੰ ਮਰਜ਼ੀ ਜਿਹੜਾ ਹੈ ਉਹ ਬਣਾ ਲਵੇ। ਤੋ ਇੱਥੇ ਜਿਹੜਾ ਲੁੱਡਣ ਮਲਾ ਹੈ ਔਰ ਅੱਜ ਦੇ ਜਿਹੜੇ ਸਾਡੇ ਇੱਥੇ ਕਰਜ਼ਾ ਧਰਤਾ ਨੇ ਉਹਨਾਂ ਨੇ ਤੇ ਪੈਸੇ ਨੂੰ ਹੀ ਜਿਹੜਾ ਹੈ ਉਹ ਰੱਬ ਜਿਹੜਾ ਹੈ ਉਹ ਬਣਾਇਆ ਹੋਇਆ ਹੈ। ਇੱਥੇ ਜਿਹੜੇ ਚੁਣਾਵ ਨੇ ਉਹ ਵੀ ਪੈਸੇ ਦੇ ਨਾਲ ਹੁੰਦੇ ਨੇ। ਜਿਹੜਾ ਬੰਦਾ ਚੁਣਾਵ ਦੇ ਵਿੱਚ ਆਉਂਦਾ ਹੈ ਉਹ ਵੀ ਪੈਸੇ ਦੀ ਸਹਾਇਤਾ ਦੇ ਨਾਲ ਆਉਂਦਾ ਹੈ। ਅੱਗੋਂ ਜਿਹੜੇ ਉਸ ਨੂੰ ਚੁਣਨ ਵਾਲੇ ਨੇ ਉਹਨਾਂ ਨੇ ਵੀ ਜਿਹੜੀ ਕਸਵੱਟੀ ਰੱਖੀ ਹੁੰਦੀ ਉਹ ਪੈਸਾ ਹੀ ਰੱਖਿਆ ਹੁੰਦਾ ਹੈ। ਉਸ ਦਾ ਕਿਰਦਾਰ ਜਿਹੜਾ ਹੈ ਉਹ ਉਸ ਵੱਲ ਉਹਨਾਂ ਦਾ ਜਿਹੜਾ ਧਿਆਨ ਹੈ ਬਿਲਕੁਲ ਨਹੀਂ ਜਾਂਦਾ, ਕਿਉਂਕਿ ਉਹਨਾਂ ਦਾ ਆਪਣਾ ਧਿਆਨ ਜਿਹੜਾ ਹੈ ਉਹ ਪੈਸੇ ਵੱਲ ਹੋ ਗਿਆ ਹੁੰਦਾ ਹੈ। ਸੋ ਲਿਹਾਜ਼ਾ ਉਹ ਪੈਸੇ ਨੂੰ ਵੇਖਦੇ ਨੇ ਕਿ ਇਸ ਬੰਦੇ ਕੋਲ ਜਿਹੜਾ ਹੈ ਉਹ ਪੈਸਾ ਕਿੰਨਾ ਹੈ। ਅੱਜ ਕੋਈ ਸ਼ਰੀਫ ਆਦਮੀ, ਕੋਈ ਇਮਾਨਦਾਰ ਆਦਮੀ ਚੁਣਾਵ ਦੇ ਵਿੱਚ ਜਾਵੇ ਤੇ ਔਰ ਲੋਕ ਨੂੰ ਪਹਿਲਾ ਸਵਾਲ ਇਹ ਪੁੱਛਣਗੇ ਕਿ ਤੇਰੇ ਕੋਲ ਇੰਨੇ ਪੈਸੇ ਹੈ ਨੇ ਕਿ ਤੂੰ ਜਿਹੜਾ ਹੈ ਚੁਣਾਵ ਜਿਹੜਾ ਹੈ ਉਹ ਲੜ ਸਕੇ। ਤੇ ਅੱਗੋਂ ਇੱਕ ਬੜਾ ਸਵਾਲ ਜਿਹੜਾ ਹੈ, ਕੁਦਰਤੀ ਸਵਾਲ ਜਿਹੜਾ ਹੈ ਉਹ ਪੈਦਾ ਹੁੰਦਾ ਹੈ ਕਿ ਜੇ ਬੰਦੇ ਨੇ 10-20 ਕਰੋੜ ਲਾ ਕੇ ਚੁਣਾਵ ਦੇ ਵਿੱਚ ਆਉਣਾ ਹੈ ਤੇ ਫਿਰ ਉਹ ਤੁਹਾਡੀ ਸੇਵਾ ਦੇ ਵਾਸਤੇ ਜਿਹੜਾ ਉਹ ਨਹੀਂ ਆ ਰਿਹਾ, ਬਲਕਿ ਉਹ ਸਿਆਸਤ ਨੂੰ ਜਿਹੜਾ ਹੈ ਉਹ ਉਸਨੇ ਕਾਰੋਬਾਰ ਬਣਾ ਲਿਆ ਹੈ। ਲਿਹਾਜ਼ਾ ਉਹ ਆਪਣਾ ਕਾਰੋਬਾਰ ਜਿਹੜਾ ਨਾ ਕਰਨ ਆਇਆ ਹੈ, ਉਹ ਤੁਹਾਡੀ ਸੇਵਾ ਕਰਨ ਜਿਹੜਾ ਹੈ ਉਹ ਨਹੀਂ ਆਇਆ ਹੈ। ਜੇ ਤੁਸੀਂ ਪੈਸੇ ਲੈ ਕੇ, ਆਟੇ ਦਾ ਤੋੜਾ ਲੈ ਕੇ ਜਾਂ ਚਾਹਾਂ ਦੇ ਉੱਤੇ ਜਿਹੜਾ ਹੈ ਅਗਰ ਤੁਸੀਂ ਉਸ ਨੂੰ ਵੋਟ ਦਿੰਦੇ ਹੋ ਤੇ ਤੁਹਾਡਾ ਵੀ ਜਿਹੜਾ ਹੈ ਤੁਸੀਂ ਵੀ ਪੈਸੇ ਦੇ ਹੀ ਜਿਹੜਾ ਉਹ ਪੀਰ ਹੋ। ਇਹ ਵੱਖਰੀ ਗੱਲ ਹੈ ਕਿ ਤੁਸੀਂ ਜਿਹੜਾ ਆਪਣਾ ਮੁੱਲ ਹੈ ਉਹ ਬਹੁਤ ਥੋੜਾ ਲਾਇਆ ਹੈ। ਤੋ ਸੱਜਣੋ ਤੇ ਮਿੱਤਰੋ, ਅਸੀਂ ਜਿਹੜੀਆਂ ਗੱਲਾਂ ਕਰ ਰਹੇ ਹਾਂ ਇਹ ਕੋਈ ਆਖਰੀ ਗੱਲਾਂ ਨਹੀਂ ਹੈਗੀਆਂ, ਇਹ ਸਾਡੇ ਆਪਣੇ ਵਿਚਾਰ ਨੇ। ਜਿੰਨਾ ਕਿ ਸਾਡਾ ਜਿਹੜਾ ਇਲਮ ਹੈ ਉਹ ਸਾਡੀ ਸੋਚ ਨੂੰ ਬਣਾਉਂਦਾ ਹੈ, ਅਸੀਂ ਉਹ ਤੁਹਾਡੇ ਸਾਹਮਣੇ ਜਿਹੜਾ ਹੈ ਉਹ ਧਰ ਦਿੰਦੇ ਹਾਂ। ਤੁਸੀਂ ਇਸ ਦੇ ਮੁਹਾਲਫ ਵੀ ਜਿਹੜਾ ਹੈ ਉਹ ਗੱਲ ਕਰ ਸਕਦੇ ਹੋ, ਇਸ ਦੇ ਪੱਖ ਦੇ ਵਿੱਚ ਵੀ ਗੱਲ ਕਰ ਸਕਦੇ ਹੋ ਔਰ ਇਹ ਗੱਲ ਜਿਹੜੀ ਹੈ ਤੁਸੀਂ ਕਮੈਂਟਸ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਕਰੋ। ਤੁਹਾਡੀ ਜਿਹੜੀ ਰਾਏ ਵੇ ਅਸੀਂ ਉਸ ਨੂੰ ਜੀ ਆਇਆਂ ਨੂੰ ਆਖਾਂਗੇ। ਤੁਹਾਡੇ ਕੇ ਬੇਨਤੀ ਹੈ ਕਿ ਜਾਗ ਪੰਜਾਬੀ ਚੈਨਲ ਨੂੰ ਜਿਹੜਾ ਹੈ ਸਬਸਕ੍ਰਾਈਬ ਵੀ ਕਰੋ, ਉਸ ਨੂੰ ਜ਼ਿਆਦਾ ਤੋਂ ਜ਼ਿਆਦਾ ਅੱਗੇ ਵੀ ਟੋਰੋ ਤੇ ਨਾਲ ਦੇ ਨਾਲ ਜਿਹੜਾ ਘੰਟੀ ਦਾ ਬਟਨ ਹੈ ਉਸ ਨੂੰ ਵੀ ਜ਼ਰੂਰ ਦਬਾਓ ਤਾਂ ਕਿ ਸਾਡਾ ਹਰ ਵੀਡੀਓ ਆਪ ਮੁਹਾਰੇ ਤੁਹਾਨੂੰ ਮਿਲਦਾ ਰਹੇ। ਕੁਲ ਦਾ ਭਲਾ ਤੇ ਕੁਲ ਦੀ ਖੈਰ।